ਜੀ ਬਿਲਕੁਲ, ਇਹ 2 ਦਿਨ ਤੋਂ ਬੜੀ ਸਾਡੇ ਇੱਥੇ ਪੰਜਾਬ ਦੇ ਵਿੱਚ ਖਬਰ ਜਿਹੜੀ ਵਾਇਰਲ ਵੀ ਹੋ ਰਹੀ ਆ, ਲਿੰਕ ਭੇਜੇ ਜਾ ਰਹੇ ਆ ਇੰਟਰਵਿਊ ਦੇ, ਬਹੁਤ ਚਰਚਾ ਹੋ ਰਹੀ ਆ। ਸਾਡੇ ਵਰਗਿਆਂ ਨੂੰ ਵੀ ਸਾਡੇ ਚੈਟ ਬਾਕਸ ਦੇ ਵਿੱਚ ਆ ਕੇ ਘੱਲ ਕੇ ਤੇ ਲੋਕ ਪੁੱਛਦੇ, ਹਾਂ ਜੀ ਇਹ ਕੀ ਆ? ਹੂੰ। ਮਤਲਬ ਕਿ ਬੜੀ ਚਰਚਾ ਹੈ, ਪਰ ਸਰਕਾਰ ਖਾਮੋਸ਼ ਹੈ, ਕਿਉਂਕਿ ਸਰਕਾਰ ਹਾਲੇ ਦਿਲ ਲੱਗਿਆ ਹੈ ਨਾ ਗੁਜਰਾਤ ਦੇ ਵਿੱਚ, ਤਾਂ ਹਾਲੇ ਉੱਥੋਂ ਮਸ਼ਰੂਫੀਅਤ ਤੋਂ ਜਦੋਂ ਫਾਰਿਗ ਹੋਏਗੀ, ਫੇਰ ਆ ਕੇ ਵੇਖੇਗੀ ਕਿ ਕੀ ਕੀਤਾ ਜਾ ਸਕਦਾ। ਪਰ ਇਸ ਰਿਪੋਰਟ ਨੇ ਵਾਕਿਆ ਧਿਆਨ ਖਿੱਚਿਆ। ਰਿਪੋਰਟ ਪੁਰਾਣੀ ਆ, ਕਿਉਂਕਿ ਦੇਖੋ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਪੋਸਟ ਤੇ ਹੀ ਹੈ ਨੀ ਗੇ। ਇਹਦਾ ਮਤਲਬ ਇਹ ਆ ਕਿ ਉਹਨਾਂ ਦੀ ਜਿਹੜੀ ਇਹ ਰਿਪੋਰਟ ਦਿੱਤੀ ਵੀ ਹੈ, ਉਹ ਪੁਰਾਣੀ ਰਿਪੋਰਟ ਆ, ਤੇ ਇਹ ਪੁਰਾਣੀ ਰਿਪੋਰਟ ਉਹਨਾਂ ਨੇ ਜਿਹੜੀ ਦਿੱਤੀ ਸੀਗੀ, ਇਹ ਅੱਜ ਤੋਂ ਕੋਈ ਲਾ ਲਓ ਕਿ 3-4 ਸਾਲ ਪਹਿਲਾਂ ਬਣਾਈ ਗਈ ਆ, ਤੇ ਇਹਦੇ ਵਿੱਚ ਉਹਨਾਂ ਨੇ ਇਹ ਆਪ ਹੀ ਮੰਨਿਆ ਕਿ ਬਈ ਉਸ ਟਾਈਮ ਮੇਰੇ ਬੌਸ ਜਿਹੜੇ ਸੀਗੇ ਡੀਜੀ, ਉਹਨਾਂ ਦੇ ਹੁਕਮਾਂ ਤੇ, ਉਹਨਾਂ ਦੇ ਕਹਿਣ ਤੇ ਇਹ ਮੈਂ ਰਿਪੋਰਟ ਦਿੱਤੀ ਸੀਗੀ, ਤੇ ਇਹ ਜਿਹੜੀ ਰਿਪੋਰਟ ਮੈਂ ਸੌਂਪੀ ਸੀਗੀ, ਉਹ ਜੋ ਇੰਟਰਨਲ ਸਿਕਿਉਰਿਟੀ ਹੁੰਦੀ, ਅੰਦਰੂਨੀ ਸੁਰੱਖਿਆ, ਉਹਨਾਂ ਦੇ ਜਿਹੜੇ ਏਡੀਜੀਪੀ ਢੋਕੇ ਸਾਹਿਬ ਤੇ ਉਹਨਾਂ ਨੂੰ ਮੈਂ ਸੌਂਪ ਦਿੱਤੀ ਸੀ। ਇਹ ਗੱਲ ਉਹਨਾਂ ਨੇ ਪ੍ਰਵਾਨ ਕੀਤੀ ਆ, ਕਿਉਂਕਿ ਇਹ ਰਿਪੋਰਟ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕਾ ਦੁੱਕਾ ਮੌਕਿਆਂ ਤੇ ਕੁਝ ਲੋਕਾਂ ਵੱਲੋਂ, ਜਾਂ ਕਹਿ ਲਓ ਕਿ ਜਿਹੜੇ ਸਮਾਜ ਸੇਵੀ ਵੀ ਆ, ਕਾਨੂੰਨੀ ਮਾਹਰ ਵੀ ਆ, ਜਿਹੜੇ ਮਤਲਬ ਕਿ ਐਂਟੀ ਐਸਟੈਬਲਿਸ਼ਮੈਂਟ ਸੋਚ ਰੱਖਦੇ ਨੇ, ਜੁਰਤ ਨਾਲ ਗੱਲ ਕਰਦੇ, ਉਹਨਾਂ ਨੇ ਇਸ ਰਿਪੋਰਟ ਨੂੰ ਹਾਸਲ ਕਰਕੇ ਇੱਕਾ ਦੁੱਕਾ ਮੌਕਿਆਂ ਤੇ ਚਰਚਾ ਕੀਤੀ ਆ। ਪਰ ਜਿਸ ਤਰੀਕੇ ਨਾਲ ਹੁਣ ਇਹ ਵਿਸਥਾਰਤ ਤਰੀਕੇ ਨਾਲ ਉਹ ਵਾਇਰਲ ਹੋਈ ਆ ਰਿਪੋਰਟ, ਤੇ ਜਿਸ ਤਰੀਕੇ ਨਾਲ ਇਹਨੇ ਬਿਲਕੁਲ ਧਿਆਨ ਖਿੱਚਿਆ, ਉਹ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ। ਬੇਸਿਕਲੀ ਕੀ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ, ਤੁਹਾਨੂੰ ਪਤਾ ਉਦੋਂ ਓਕੂ ਹੁੰਦਾ ਸੀਗਾ, ਜਿਵੇਂ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ ਆ, ਉਹਦੇ ਚ ਉਹ ਕੰਮ ਕਰਦੇ ਰਹੇ ਲੰਬਾ ਸਮਾਂ, ਤਾਂ ਉਹ ਗੈਂਗਸਟਰਾਂ ਨਾਲ ਹੀ ਡੀਲ ਕਰਦੇ ਸੀ। ਉਹਦੇ ਆਧਾਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਰਿਪੋਰਟ ਬਣਾਈ ਆ ਫਾਈਂਡਿੰਗਸ ਦੇ ਵਿੱਚ, ਕਿਉਂਕਿ ਹੁਣ ਦੇਖੋ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ, ਕਿਉਂਕਿ ਇਹ ਰਿਕਾਰਡ ਤੇ ਆ ਚੁੱਕੀ ਆ, ਕੁਝ ਅਖਬਾਰਾਂ ਨੇ ਛਾਪ ਵੀ ਦਿੱਤੀ ਆ, ਤੇ ਖੁਦ ਇੱਕ ਇੰਟਰਵਿਊ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਬਾਬਤ ਦੇ ਦਿੱਤੀ ਆ। ਤੋਂ ਅਸੀਂ ਸ਼ੁਰੂ ਕਰ ਦਿੰਦੇ ਆ, ਕੁਝ ਨੁਕਤੇ ਜਿਹੜੇ ਆ ਮੁੱਖ ਤੌਰ ਤੇ ਉਹਦੇ ਵਿੱਚ ਕੀ ਆ। ਨੰਬਰ 1 ਕਿ ਸਿਆਸੀ ਤੇ ਗੈਂਗਸਟਰਾਂ ਦਾ ਜਿਹੜਾ ਗੱਠਜੋੜ ਆ, ਉਹ ਕਹਿੰਦੇ ਆ ਕਿ ਇਹੀ ਇਹਨਾਂ ਨੂੰ ਐਡਾ ਵੱਡਾ ਮੁਜਰਮ ਬਣਾ ਗਿਆ। ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਵਿਸ਼ੇਸ਼ ਤੌਰ ਤੇ 2 ਨਾਂ, ਕਿਉਂਕਿ ਉਹ ਜ਼ਿਆਦਾਤਰ ਮਾਝੇ ਚ ਰਹੇ ਆ, ਤੇ ਭਗਵਾਨਪੁਰੀਆ ਤੇ ਕੰਗਲਾ, 2 ਜਿਹੜੇ ਉੱਥੋਂ ਦੇ ਅੰਮ੍ਰਿਤਸਰ ਦੇ ਬਹੁਤ ਕਹ ਲਓ ਕਿ ਉਸ ਏਰੀਏ ਦੇ ਬਹੁਤ ਬਦਨਾਮ ਗੈਂਗਸਟਰ ਸੀ, ਉਹਨਾਂ ਦਾ ਜ਼ਿਕਰ ਕਰਦੇ ਆ ਕਿ ਇਹਨਾਂ ਦੀਆਂ ਉਸ ਵੇਲੇ ਜ਼ਿਆਦਾਤਰ ਜਿਹੜੀਆਂ ਨਜ਼ਦੀਕੀਆਂ ਸੀ, ਉਹ ਮਜੀਠੀਆ ਜਾਂ ਬੁਲਾਰੀਆ ਵਰਗੇ ਨੇਤਾਵਾਂ ਨਾਲ ਸੀ। ਅੱਛਾ, ਬੁਲਾਰੀਆ ਤੁਹਾਨੂੰ ਪਤਾ ਬਾਅਦ ਚ ਪਾਰਟੀ ਬਦਲ ਗਏ ਸਨ ਜੀ। ਖੈਰ, ਇਹਦੇ ਤੇ ਬੁਲਾਰੀਆ ਹੋਰਾਂ ਨੇ ਕਿਹਾ ਕਿ ਮੇਰਾ ਨਾਂ ਆਉਣ ਤੇ ਬਈ ਮੈਂ ਤਾਂ ਮਾਣਹਾਨੀ ਦਾ ਮੁਕੱਦਮਾ ਪਾਵਾਂਗਾ। ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਆ ਕਿ ਜਿਹੜੇ ਪੱਤਰਕਾਰ ਨੇ ਖਬਰ ਛਾਪੀ ਹੈ ਜਾਂ ਇੰਟਰਵਿਊ ਲਾਈ ਹੈ, ਉਹਨਾਂ ਨੇ ਵੀ ਭੇਜੀ ਸੀ, ਪਰ ਹਾਲੇ ਤੱਕ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ, ਤੇ ਰਿਐਕਸ਼ਨ ਨਹੀਂ ਆਇਆ। ਜਦੋਂ ਆਇਆ ਅਸੀਂ ਉਹਨੂੰ ਫਿਰ ਦੁਬਾਰਾ ਫਾਲੋਅਪ ਚ ਲੈ ਲਵਾਂਗੇ। ਤਾਂ ਖੈਰ, ਬੁਲਾਰੀਆ ਸਾਹਿਬ ਤਾਂ ਕਹਿੰਦੇ ਕਿ ਜੇ ਇਸ ਤਰ੍ਹਾਂ ਦਾ ਕੋਈ ਨਾਮ ਆਇਆ ਵਾ ਤਾਂ ਮੈਂ ਬਾਈ ਮਾਣਹਾਨੀ ਦਾ ਮੁਕੱਦਮਾ ਪਾਵਾਂਗਾ। ਪਰ ਇਸ ਤੇ ਕੁੰਵਰ ਵਿਜੇ ਪ੍ਰਤਾਪ ਨਹੀਂ ਡਰਦੇ। ਉਹ ਕਹਿੰਦੇ ਆ ਕਿ ਜੇ ਕੋਰਟ ਚ ਜਾਓਗੇ ਤਾਂ ਸਾਰੀ ਖੇਡ ਖਿਲਰ ਜਾਏਗੀ, ਕਿਉਂਕਿ ਪਹਿਲੀ ਗੱਲ ਕਿ ਕਾਰਵਾਈ ਨਹੀਂ ਹੋ ਸਕਦੀ ਰਿਪੋਰਟਾਂ ਤੇ। ਇਹ ਇਨਵੈਸਟੀਗੇਸ਼ਨ ਰਿਪੋਰਟ ਆ, ਤੇ ਇਨਵੈਸਟੀਗੇਸ਼ਨ ਰਿਪੋਰਟ ਸਾਡੀ ਜਿਹੜੀ ਪੁਲਿਸ ਦੇ ਕੋਲ ਸਾਰੀ ਤਥਾਤਮਕ ਸਮੱਗਰੀ ਪਈ ਹੁੰਦੀ, ਉਹਦੇ ਆਧਾਰ ਤੇ ਹੁੰਦੀ ਆ। ਤੁਸੀਂ ਆਓ ਤੇ ਸਹੀ, ਫਿਰ ਮੈਂ ਤੁਹਾਡੀ ਖਿੱਦੋ ਵੇਖਿਓ ਕਿਵੇਂ ਖਿਲਾਤਾ। ਅੱਛਾ, ਇਸ ਤੋਂ ਅਗਲੀ ਗੱਲ ਉਹ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਪਾਵਰਫੁਲ ਉਸ ਟਾਈਮ ਹੋਇਆ ਜਦੋਂ ਸੂਬੇ ਦੇ ਗ੍ਰਹਿ ਮੰਤਰੀ ਬਣਦੇ ਨੇ ਸੁਖਬੀਰ ਸਿੰਘ ਬਾਦਲ, ਤੇ ਉਹਨਾਂ ਨੂੰ ਪੋਰਟਫੋਲੀਓ ਅਲਾਟ ਹੁੰਦਾ ਹੈ ਹੋਮ ਮਿਨਿਸਟਰੀ। ਉਸ ਤੋਂ ਬਾਅਦ ਉਹ ਪਾਵਰਫੁਲ ਹੋ ਜਾਂਦੇ। ਫਿਰ ਉਹ ਇੱਕ ਮਿਸਾਲ ਦਿੰਦੇ ਨੇ ਕਿ ਇਲੈਕਸ਼ਨ ਤੋਂ ਪਹਿਲਾਂ, ਸ਼ਾਇਦ 2019 ਦੇ ਇਲੈਕਸ਼ਨ ਦਾ ਜ਼ਿਕਰ ਹੈ, ਜਾਂ ਪਹਿਲਾਂ ਦਾ ਇਲੈਕਸ਼ਨ ਹੈ ਜਿਹੜਾ 17 ਦਾ, ਇਹ ਕੁਝ ਇਲੈਕਸ਼ਨਾਂ ਦਾ ਜ਼ਿਕਰ ਕਰਦੇ ਨੇ। ਉਹ ਕਹਿੰਦੇ ਨੇ ਕਿ ਜੱਗੂ ਭਗਵਾਨਪੁਰੀਏ ਨੂੰ ਰੋਪੜ ਦੀ ਜੇਲ੍ਹ ਤੋਂ ਸ਼ਿਫਟ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ, ਤੇ ਰਸਤੇ ਚ ਉਹਨੂੰ ਇੱਕ ਮੋਬਾਈਲ ਦਿੱਤਾ ਗਿਆ, ਉਹ ਵੀ ਇੱਕ ਇੰਟੈਲੀਜੈਂਸੀ ਦੇ ਅਫਸਰ ਵੱਲੋਂ, ਅੱਛਾ, ਜਿਹੜਾ ਕਿ ਬਾਅਦ ਦੇ ਵਿੱਚ ਬਰਾਮਦ ਵੀ ਹੋਇਆ। ਤੋਂ ਅੱਗੇ ਵਧਦਿਆਂ ਹੋਇਆ ਉਹ ਕਹਿੰਦੇ ਨੇ ਕਿ ਇੱਥੇ ਹੀ ਨਹੀਂ, ਉਹ ਕਹਿੰਦੇ ਕਿ ਮੈਂ ਨਾਂ ਨਹੀਂ ਸੀ ਲੈਣਾ ਚਾਹੁੰਦਾ,
ਪਰ ਇਸ ਰਿਪੋਰਟ ਦੇ ਵਿੱਚ ਜ਼ਿਕਰ ਹੈ ਕਿ ਅਰੁਣ ਜੇਤਲੀ ਦੀ ਕੰਪੇਨ ਜਦੋਂ ਚੱਲ ਰਹੀ ਸੀ, ਦੇਖੋ ਹੁਣ ਗੱਲਾਂ ਕਿੱਥੇ ਤੁਰੀਆਂ ਜਾਂਦੀਆਂ ਨੇ, ਕਿ ਅਰੁਣ ਜੇਤਲੀ ਜਦੋਂ ਇਲੈਕਸ਼ਨ ਲੜ ਰਹੇ ਸਨ ਤਾਂ ਅਰੁਣ ਜੇਤਲੀ ਵਾਸਤੇ ਇੱਕ ਖੁੱਲੀ ਰੈਲੀ ਦਾ ਆਯੋਜਨ ਜਿਹੜਾ ਕੀਤਾ ਗਿਆ ਸੀ, ਉਹਦੇ ਵਿੱਚ ਵੀ ਗੈਂਗਸਟਰ ਇਨਵੋਲਵ ਸਨ। ਫਿਰ ਇੱਕ ਗੈਂਗਸਟਰ ਦੀ ਕਥਿਤ ਤੌਰ ਤੇ ਜਿਹੜੀ ਘਰ ਦੀ ਮੌਤ ਆ, ਉਹਦੇ ਤੇ ਵੀ ਉਹ ਸਵਾਲ ਚੁੱਕਦੇ ਆ, ਪਰ ਉਹਦੇ ਤੇ ਥੋੜਾ ਉਹ ਮਤਲਬ ਹਾਲੇ ਇੰਨੀ ਜ਼ਿਆਦਾ ਖੁੱਲ ਕੇ ਗੱਲ ਕਰਦੇ ਨਹੀਂ ਹੈ, ਤਾਂ ਉਹ 2 ਕਤਲਾਂ ਦਾ ਜ਼ਿਕਰ ਕਰਦੇ ਆ। ਤਾਂ ਇਸ ਤੋਂ ਵੀ ਅੱਗੇ ਜਾ ਕੇ ਜਿਹੜੀ ਗੱਲ ਉਹ ਕਰਦੇ ਨੇ, ਉਹ ਅਕਾਲੀ ਨੇਤਾ ਜਿਹੜੇ ਕਿਸੇ ਸਮੇਂ ਦੇ ਕਹਿ ਲਓ ਕਿ ਥੰਮ ਸਨ, ਕੈਪਟਨ ਕਮਲਜੀਤ ਸਿੰਘ, ਉਹਨਾਂ ਦੇ ਐਕਸੀਡੈਂਟ ਤੇ ਵੀ ਸਵਾਲ ਚੁੱਕਦੇ ਨੇ ਕਿ ਉਹ ਐਕਸੀਡੈਂਟ ਨਹੀਂ, ਅਸਲ ਦੇ ਵਿੱਚ ਉਹ ਇੱਕ ਕਤਲ ਸੀ, ਸੋਚੀ ਸਮਝੀ ਸਾਜ਼ਿਸ਼ ਸੀ, ਤੇ ਉਹ ਟਰੱਕ ਕਿੱਥੋਂ ਆਇਆ ਵਗੈਰਾ ਵਗੈਰਾ ਸਾਰੀਆਂ ਚੀਜ਼ਾਂ ਉਹ ਵੀ ਵੇਖਣਾ ਪਵੇਗਾ ਤੁਹਾਨੂੰ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਉਹਨਾਂ ਨੇ ਫਾਈਂਡਿੰਗਸ ਜਿਹੜੀਆਂ ਨੇ ਉਹ ਰਿਕਾਰਡ ਤੇ ਲਿਆਂਦੀ ਹੈ। ਹੁਣ ਮਤਲਬ ਕਿ ਉਹ ਕਹਿੰਦੇ ਆ ਕਿ ਮੈਂ ਇਸ ਬਾਬਤ ਚੁੱਪ ਹਾਲੇ ਥੋੜਾ ਜਿਹਾ ਇਸ ਕਰਕੇ ਆ ਕਿ ਸ਼ਾਇਦ ਸਾਡੀ ਸਰਕਾਰ ਕੋਈ ਡੱਡਾ ਭੋਰੇਗੀ। ਮੈਂ ਖੁਦ ਆਪਣੇ ਸੀਐਮ ਸਾਹਿਬ ਨੂੰ ਮਿਲਾਂਗਾ ਤੇ ਉਹਨਾਂ ਨੂੰ ਕਹਾਂਗਾ ਕਿ ਬਾਈ ਤੁਸੀਂ ਕਾਰਵਾਈ ਕਰੋ। ਤੇ ਨਾਲ ਇੱਕ ਦਾਅਵਾ ਹੋਰ ਕਰਦੇ ਨੇ ਕਿ ਜੇਕਰ ਵਕਤ ਰਹਿੰਦੇ ਆ, ਜਿਵੇਂ ਅਸੀਂ ਇਹ ਰਿਪੋਰਟ ਸੌਂਪ ਦਿੱਤੀ ਸੀਗੀ ਉਸ ਟਾਈਮ, ਜੇ ਵਕਤ ਰਹਿੰਦੇ FIR ਕਰਕੇ ਤੇ ਇਨਵੈਸਟੀਗੇਸ਼ਨ ਅੱਗੇ ਹੋ ਜਾਂਦੀ, ਮਤਲਬ ਕਿ ਇਹਨੂੰ ਕੇਸ ਨੂੰ ਅੱਗੇ ਤੋਰ ਲਿਆ ਜਾਂਦਾ, ਤੇ ਸ਼ਾਇਦ ਜਿਹੜਾ ਗੈਂਗਸਟਰ ਕਲਚਰ ਸੀ ਇੱਥੋਂ ਤੱਕ ਪਹੁੰਚਦਾ ਹੀ ਨਾ। ਉਹਨਾਂ ਦਾ ਦਾਅਵਾ ਹੈ। ਤੇ ਦੂਜੀ ਗੱਲ ਜਿਹੜੀ ਮਤਲਬ ਉਹ ਕਹਿ ਰਹੇ ਨੇ, ਉਹ ਕਹਿ ਰਹੇ ਆ ਕਿ ਦੇਖੋ ਇਸ ਬਾਬਤ ਮੈਂ ਮਤਲਬ ਕਿ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ। ਜਿਵੇਂ ਉਹ ਕਹਿੰਦੇ ਨੇ ਕਿ ਮੇਰੀ ਰਿਪੋਰਟ ਜਿਹੜੀ ਹੈ ਜੀ ਦਰਕਨਾਰ ਕਰ ਦਿੱਤੀ ਜਾਂਦੀ, ਪਰ ਉਹ ਆਪਣੀ ਰਿਪੋਰਟ ਨੂੰ ਬਹੁਤ ਕਹਿ ਲਓ ਕਿ ਡੂੰਘਾਈ ਨਾਲ ਕੀਤੀ ਖੋਜ ਦਾ ਸਿੱਟਾ ਦੱਸਦੇ ਨੇ। ਖੈਰ ਮੈਂ ਜਿਵੇਂ ਕਿਹਾ ਕਿ ਹਾਲ ਦੀ ਘੜੀ ਕੋਈ ਅਕਾਲੀ ਦਲ ਵੱਲੋਂ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਉਦੋਂ ਤੱਕ ਤੇ ਕੋਈ ਬਿਆਨ ਇਹਨਾਂ ਦਾ ਨਹੀਂ ਆਇਆ ਅਧਿਕਾਰਤ ਤੌਰ ਤੇ। ਕੋਈ ਤਕਰੀਬਨ ਲਾ ਲਓ ਕਿ ਇਸ ਬਾਬਤ ਕੋਈ 24 ਘੰਟੇ ਹੋ ਗਏ ਨੇ, ਨਾ ਬਿਕਰਮ ਸਿੰਘ ਮਜੀਠੀਆ ਦਾ ਕੋਈ ਪ੍ਰਤੀਕਰਮ ਆਇਆ, ਤਾਂ ਬੁਲਾਰੀਆ ਦਾ ਪ੍ਰਤੀਕਰਮ ਜ਼ਰੂਰ ਆਪਾਂ ਐਡ ਆਨ ਕਰ ਦਿੱਤਾ ਹੈ ਜੋ ਅਸੀਂ ਸੁਣਿਆ ਹੈ। ਤਾਂ ਗੱਲ ਇਹ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਇਹ ਅੱਗੇ ਕੋਈ ਕਾਰਵਾਈ ਕਰਦੇ ਆ। ਵੈਸੇ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਜਦੋਂ ਚੰਨੀ ਸਰਕਾਰ ਦੇ ਵਿੱਚ ਮਜੀਠੀਆ ਵਾਲਾ ਕੇਸ ਖੁੱਲਿਆ, ਡਰੱਗ ਵਾਲਾ ਕੇਸ ਜਿਹੜਾ, ਤਾਂ ਉਸ ਵੇਲੇ ਇਸ ਰਿਪੋਰਟ ਨੂੰ ਖੋਲਿਆ ਗਿਆ, ਮਤਲਬ ਕਿ ਉਸ ਟਾਈਮ ਇਹ ਰਿਪੋਰਟ ਖੁੱਲੀ ਹੈ, ਉਸ ਵੇਲੇ ਇਹ ਰਿਪੋਰਟ ਨਾਲ ਲੱਗੀ ਹੈ, ਨੱਥੀ ਹੋਈ ਹੈ। ਮਤਲਬ ਕਹਿੰਦੇ ਕਿ ਉਸ ਟਾਈਮ ਜੇ ਇਹ ਵਰਤੀ ਜਾ ਸਕਦੀ ਹੈ ਤੇ ਜੇ ਇਹਦੇ ਤੇ ਪੂਰੀ ਕਾਰਵਾਈ ਹੋ ਜਾਂਦੀ ਤੇ ਸ਼ਾਇਦ ਸਿੱਧੂ ਮੂਸੇਵਾਲਾ ਬਚ ਜਾਂਦਾ। ਤੋ ਇਹ ਕਨਕਲੂਡ ਇਹਨਾਂ ਨੇ ਕੀਤਾ ਇਸ ਮਾਮਲੇ ਦੇ ਵਿੱਚ, ਜਿਹੜਾ ਆਪਾਂ ਤੁਹਾਡੇ ਸਾਹਮਣੇ ਸਾਰਾਂਸ਼ ਦੇ ਰੂਪ ਚ ਕਹਿ ਲਓ ਜਾਂ ਤੱਥਸਾਰ ਦੇ ਰੂਪ ਦੇ ਵਿੱਚ ਇਹ ਦੱਸ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਇਹ ਰਿਪੋਰਟ ਜਿਹੜੀ ਆਈ ਆ, ਦੇਖੋ ਗੱਲ ਕੀ ਹੈ, ਰਿਪੋਰਟ ਪੁਰਾਣੀ ਆ। ਹੁਣ ਆਪਾਂ ਨੂੰ ਵੀ ਪਤਾ ਕਿ ਰਿਪੋਰਟ ਪੁਰਾਣੀ ਆ ਪਰ ਚੋਟ ਨਵੀਂ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਸਰਕਾਰ ਪ੍ਰਤੀ ਇੰਨਾ ਜ਼ਿਆਦਾ ਖੁਸ਼ ਨਹੀਂ ਹਨ। ਇਹ ਆਪਾਂ ਉਹਨਾਂ ਦੇ ਚਿਹਰਿਆਂ ਤੋਂ ਜਾਂ ਸਟੇਟਮੈਂਟਾਂ ਤੋਂ, ਚਿਹਰੇ ਤੋਂ ਜਾਂ ਸਟੇਟਮੈਂਟ ਤੋਂ ਆਪਾਂ ਕਈ ਵਾਰ ਅੰਦਾਜ਼ਾ ਲਾ ਸਕਦੇ ਹਾਂ। ਇਹ ਗੱਲ ਹੁੰਦੀ ਹੈ ਕਈ ਵਾਰ ਕਿ ਖਾਸ ਮੌਕੇ ਤੇ ਫਿਰ ਉਵਾਰਿਆ ਜਾਂਦਾ ਇਸ ਚੀਜ਼ ਨੂੰ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਸ ਮਾਮਲੇ 'ਚ ਕਹਿੰਦੇ ਆ ਕਿ ਨਹੀਂ, ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਇਹਨਾਂ ਨਾਲ ਤਾਲੁਕ ਨਹੀਂ, ਜੈਸਾ ਕਿ ਬਿਕਰਮ ਸਿੰਘ ਮਜੀਠੀਆ ਨੇ ਜੱਗੂ ਭਗਵਾਨਪੁਰੀਆ ਦੇ ਮਾਮਲੇ 'ਚ ਕਈ ਮਰਤਬਾ PC ਕਰਕੇ ਵੀ ਕਿਹਾ। ਪਰ ਇਸ ਤੋਂ ਵੀ ਅਗਲੀ ਗੱਲ ਜਿਹੜੀ ਮੈਂ ਸ਼ਾਇਦ ਭੁੱਲ ਚੱਲਿਆ ਸੀਗਾ ਪਰ ਭੁੱਲ ਨਹੀਂ ਰਿਹਾ, ਕਿ ਉਹਨਾਂ ਨੇ ਟਾਰਗੇਟ ਕਿਲਿੰਗਸ ਜੋ ਹੋਈਆਂ ਗਗਨੇਜਾ ਤੋਂ ਲੈ ਕੇ ਕਾਮਰੇਡ ਜਿਹੜੇ ਮਾਝੇ 'ਚ ਮਾਰਿਆ ਸੀਗਾ, ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਤੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਹੱਤਿਆਵਾਂ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਜਿਹੜਾ ਬਾਹੂਬਲੀ ਲਿਆਂਦਾ ਗਿਆ ਸੀਗਾ ਅੰਸਾਰੀ, ਕਿਤੇ ਨਾ ਕਿਤੇ ਉਹਦਾ ਬਹੁਤ ਵੱਡਾ ਹੱਥ ਸੀਗਾ। ਤਾਂ ਇਹ ਗੱਲ ਜਿਹੜੀ ਆ ਇਹ ਬਹੁਤ ਵੱਡੀ ਗੱਲ ਹੈ। ਮਤਲਬ ਇਹ ਕਾਂਗਰਸ ਸਰਕਾਰ ਤੇ ਵੀ ਸਵਾਲ ਚੁੱਕਦੀ ਹੈ। ਤਾਂ ਅਕਾਲੀਆਂ ਨਾਲ ਤੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਚੱਲਦਾ ਹੈ ਵੰਡ ਵਿਹਾਰ, ਤਾਂ ਉਧਰ ਦੂਜੇ ਪਾਸੇ ਕਾਂਗਰਸ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇਸ ਮੌਕੇ ਤੇ ਰਿਪੋਰਟ ਜਿਹੜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਪੁਰਾਣੀ ਆ, ਇਹਦਾ ਨਿਕਲਣਾ, ਇਹਦੇ ਤੇ ਬਹੁਤ ਵੱਡੀ ਇੰਟਰਵਿਊ ਦੇਣੀ ਤੇ ਖੁੱਲ ਕੇ ਤਕਰੀਬਨ ਗੱਲਾਂ ਕਹਿ ਜਾਣੀਆਂ, ਕਿਤੇ ਨਾ ਕਿਤੇ ਆਪਣੀ ਸਰਕਾਰ ਨੂੰ ਕਹਿ ਲਓ ਕਿ
ਆਪਣੀ ਆਵਾਜ਼ ਪਹੁੰਚਾਉਣ ਦਾ ਤਰੀਕਾ ਜਾਪਦਾ ਹੈ ਕਿ ਭਾਈ ਮੇਰੇ ਕੋਲ ਬਹੁਤ ਸਮਾਨ ਪਿਆ ਹੈ ਤੇ ਤੁਸੀਂ ਜੇ ਉਹਦੇ ਤੇ ਕਾਰਵਾਈ ਕਰੋ ਤੇ ਤੁਹਾਨੂੰ ਕੁਛ ਨਾ ਕੁਛ ਫਾਇਦਾ ਹੋ ਸਕਦਾ ਹੈ ਤੇ ਨਾਲੇ ਕੁੰਵਰ ਵਿਜੇ ਪ੍ਰਤਾਪ ਨੂੰ ਫਾਇਦਾ ਹੋਏਗਾ ਕਿ ਆਪਣੇ ਪ੍ਰੋਫੈਸ਼ਨਲ ਕੈਰੀਅਰ ਦੇ ਦੌਰਾਨ ਇਹਨਾਂ ਨੇ ਕੀ ਕੀ ਕੀਤਾ ਵਾ। ਜੀ, ਜੀ, ਬਿਲਕੁਲ।